ਸਵਾਗਤ ਹੈ ਨੰਦ ਚੁੱਕੋ ਹਰ ਦਿਨ ਦੇ ਜੀਵਨ ਦਾ 'ਚ। ਮੈਂ ਬਹੁਤ ਉਤਸ਼ਾਹਿਤ ਹਾਂ ਬਾਲੀਓ ਪਰ ਅੱਜ ਦੇ ਪ੍ਰੋਗਰਾਮ ਦੇ ਬਾਰੇ ਆਪਣੀ ਇੱਕ ਅੱਛੀ ਦੋਸਤ ਦੇ ਨਾਲ ਬੈਠਣੇ ਦਾ ਮੌਕਾ ਮਿਲਣੇ ਉੱਪਰ, ਜਿਹੜੀ ਇਸ ਸਾਲ ਔਰਤਾਂ ਦੀ ਸਭਾ 'ਚ ਸਿਖਾਣੇ ਵਾਲੀ ਹੈ, ਨੈਂਸੀ ਆਲਕਨ, ਮੈਰੀ ਮਿਨਿਸਟਰੀਜ਼ ਤੋਂ। ਇਹਾਂ ਤਾਂ ਅਸੀਂ ਇੱਕ ਦੂਜੇ ਜੋ ਬੜੀ ਦੇਰ ਤੇ ਜਾਣਦੇ ਹਾਂ, ਪਰ ਜਿਸ ਲਈ ਵੀ ਮੌਕਾ ਮਿਲਦਾ ਹੈ ਤੁਸਾਂ ਕੀ ਪ੍ਰੋਗਰਾਮ 'ਚ ਬੁਲਾਣਾ ਚੰਗਾ ਲੱਗਦਾ ਹੈ। ਧੰਨਵਾਦ ਜਾਇਜ਼, ਮੈਂ ਕਿੱਥੇ ਆਉਣਾ ਚੰਗਾ ਲੱਗਦਾ ਹੈ। ਇੱਕ ਗੱਲ ਤਾਂ ਪੱਕੀ ਹੈ, ਜਿਸ ਲਈ ਇਸ ਸਾਲ ਤੁਸੀਂ ਔਰਤਾਂ ਦੀ ਬਹਾਲੀ ਦੇ ਬਾਰੇ 'ਚ ਬੋਲਣ। ਤੁਸੀਂ ਉਹ ਔਰਤ ਹੋਗੇ ਜਿਸ ਪਤਾ ਹੋਣਾ ਹੈ ਕਿ ਉਹ ਕੀ ਬੋਲੇ ਕਰਦੀ ਹੈ, ਕੀ ਹੈ ਕਿ ਤੁਸੀਂ ਦਿਖਦੇ ਹੋ ਕੁੜੀਆਂ ਕਿ ਉਨ ਬੱਤਰ ਹਾਲਾਤਾਂ 'ਚ ਜਿਨ੍ਹਾਂ ਵਿੱਚ ਹੋਣਾ ਸੰਭਵ ਹੋ ਸਕਦਾ ਹੈ। ਤੁਸ ਉਹਦੇ ਜੀਵਨ ਕੀ ਦਿਖਦੀ ਹੋ ਉਹ ਪੂਰਾ ਬਦਲੇ ਹੋਏ ਤੇ ਬਹਾਲ। ਅੱਜ ਅਸ ਉਹਨਾਂ ਚੀਜ਼ਾਂ ਬਾਰੇ ਗੱਲ ਕਰਨੇ ਆ, ਪਰ ਪਹਿਲੇ ਤੁਸ ਅਸਾਂ ਕੇ ਦਰਸ਼ਕਾਂ ਕੀ ਇੱਕ ਅਜੋ ਨਹੀਂ ਦੱਸਦੀ ਕਿ ਤੁਸ ਤੇ ਮੈਂ ਕਿਸ ਤਰ੍ਹਾਂ ਬਣੇ ਇਸ ਸੇਵਕਾਈ 'ਚ ਭਾਗੀਦਾਰ। ਅਸਲੀ ਵਿੱਚ ਇਸ ਜਾਇਜ਼ ਇਸ ਗੱਲ ਕੀ 20 ਸਾਲ ਹੋਈ ਗਏ ਜਿਸ ਵੇਲੇ ਮਿੱਗੀ ਕੁਸੇ ਤੁੰਦੀ ਗਵਾਈ ਦੀ ਟੇਪ ਭੇਜੀ ਹੀ। ਮੇਰੇ ਖਿਆਲ ਵਿੱਚ ਉਹ ਉਸ ਵੇਲੇ ਕੁਸੇ ਕੈਸਟ ਉੱਪਰ ਹੀ ਤੇ ਅਸਾਂ ਮੈਂ ਉਹ ਗਵਾਈ ਸੁਣੀ। ਮੈਂ ਉਸ ਕੰਨੇ ਬੜੀ ਪ੍ਰਭਾਵਿਤ ਹੋਈ। ਉਹਨਾਂ ਆਖਿਆ ਇਸ ਨਾਲ ਤੁੰਦੀ ਕੁਝ ਕੁੜੀਆਂ ਦੀ ਮਦਦ ਹੋਂਗ। ਤਦ ਅਸਾਂ ਉਸੇ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਇਸ ਤੋਂ ਮੈਂ ਇਹ ਜਾਣਨੇ ਲਾਇਕ ਹੋਈ ਕਿ ਤੁਸਾਂ ਦੀਆਂ ਕਰਾਵਟ, ਨਾਰਾਜ਼ਗੀ ਤੇ ਮਾਫੀ ਬਾਰੇ ਵਿੱਚ ਕੁਝ ਟੇਪਾਂ ਮਿਲਦੀਆਂ ਹਨ। ਇਸ ਵਾਸਤੇ ਅਸਾਂ ਖਰੀਦੀ ਲਿੱਤੀਆਂ ਤੇ ਨਿਯਮ ਬਣਾਇਆ ਹਰ ਕੁੜੀ ਵਾਸਤੇ ਤੁੰਦੀ ਗਵਾਹੀ ਸੁਣਨਾ ਜ਼ਰੂਰੀ ਹੈ ਤੇ ਉਸ ਦੇ ਬਾਅਦ ਮਾਫੀ ਕਰਨੇ ਵਾਲੀ ਸਿੱਖਿਆ ਕੀ ਵੀ ਸੁਣਨਾ ਹੈ। ਉਹ ਬੜੀ ਸ਼ਕਤੀਸ਼ਾਲੀ ਹੀ। ਉਸ ਜੀਵਨਾ ਕੀ ਰੂਪਾਂਤਰਿਤ ਕਰਨਾ ਸ਼ੁਰੂ ਕੀਤਾ। ਇਸ ਵਾਸਤੇ ਇੱਕ ਦਿਨ ਜਿਸਲੇ ਮੈਂ ਉਹ ਵਚਨ ਪੜ੍ਹਦੀ ਪਈ ਹੀ ਤੇ ਉਸ ਵਿੱਚ ਲਿਖਿਆ ਹੀ ਉਹਨਾਂ ਭਲੀਆਂ ਚੀਜ਼ਾਂ ਵਾਸਤੇ ਜਿਹੜੀਆਂ ਈਸ਼ਵਰ ਨੇ ਤੁਸਾਂ ਕੀ ਦਿੱਤੀਆਂ ਹਨ ਵਰਦਾਨ ਵਿੱਚ, ਉਹਨਾਂ ਕੀ ਦੱਸਣਾ ਨਾ ਭੁੱਲੋ ਜਿਨ੍ਹਾਂ ਕੋਲੋਂ ਸਿੱਖਦੇ ਹੋ। ਈਸ਼ਵਰ ਦੀ ਆਤਮਾ ਨੇ ਆਖਿਆ ਤੁਸਾਂ ਕੀ ਉਹਨਾਂ ਕੀ ਭੇਂਟ ਦੇਣੀ ਚਾਹੀਦੀ। ਇਸ ਵਾਸਤੇ ਅਸਾਂ ਉਹ ਭੇਜੀ। ਮੇਰੇ ਖਿਆਲ ਵਿੱਚ ਅਸਾਂ ਕੋਲ ਉਸ ਲਈ $1,500 ਸਨ। ਮਿੱਗੀ ਇਆਂ ਲੱਗਾ ਕਿ ਈਸ਼ਵਰ ਆਖਦੇ ਹਨ ਕਿ ਸਾਰੇ ਬੀਜ ਡਾਲੋ, ਕਿਉਂਕਿ ਕਿ ਤੁਸੀਂ ਜਾਣਦੇ ਹੋ ਕਿ ਅਸਾਂ ਆਪਣੀ ਸੇਵਕਾਈ ਵਿੱਚ ਕੁੜੀਆਂ ਕੋਲੋਂ ਪੈਸੇ ਨਹੀਂ ਲੈਂਦੇ ਤੇ ਈਸ਼ਵਰ ਉੱਪਰ ਭਰੋਸਾ ਕਰਨੇ ਹਾਂ ਕਿ ਉਹ ਅਸਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਇਸ ਵਾਸਤੇ ਮੈਂ ਕਿਸੇ ਇਹੋ ਬੰਦੇ ਵਿੱਚ ਬੀਜ ਬੋਲਣਾ ਚਾਹੁੰਦੀ ਸੀ ਜਿਹੜਾ ਕੁਝ ਸ਼ਕਤੀਸ਼ਾਲੀ ਕਰਦਾ ਪਿਆ ਹੋਵੇ। ਇਸ ਵਾਸਤੇ ਮੈਂ ਭੇਂਟ ਭੇਜੀ ਤੇ ਜਿਸਲੇ ਮੈਂ ਉਹ ਚੈੱਕ ਭੇਜਣੇ ਦੀ ਤਿਆਰੀ ਕਰਦੀ ਪਈ ਸੀ ਉਸ ਲਈ ਈਸ਼ਵਰ ਦੀ ਆਤਮਾ ਨੇ ਆਖਿਆ ਨਹੀਂ, ਮੈਂ ਚਾਹੁੰਦਾ ਹਾਂ ਤੂੰ ਉਹਨਾਂ ਕੀ ਦੱਸ ਕਿ ਇਹ ਭੇਟ ਕਿਆਂ ਭੇਜੇ ਕਰਨੀ ਆ। ਇਸ ਵਾਸਤੇ ਮੈਂ ਤੁਸਾਂ ਕੀ ਇੱਕ ਚਿੱਠੀ ਲਿਖੀ ਤੇ ਤੁਸਾਂ ਕੀ ਆਪਣੇ ਕੰਮ ਬਾਰੇ ਵਿੱਚ ਦੱਸਿਆ। ਮਿੱਗੀ ਨਹੀਂ ਪਤਾ ਹਾਂ ਕਿ ਤੁਸ ਉਹ ਪੜ੍ਹਨ ਜਾਂ ਨਹੀਂ, ਪਰ ਮੈਂ ਈਸ਼ਵਰ ਦੀ ਆਗਿਆ ਮੰਨਣੀ ਹੀ। ਮੈਂ ਚਾਹਨੀ ਹਾਂ ਕਿ ਤੁੰਦੇ ਦਰਸ਼ਕ ਇਹ ਸੁਣਨ। ਮੈਂ ਦੱਸਣੀ ਹਾਂ ਕਿ ਤੁਸ ਕਿਸ ਤਰ੍ਹਾਂ ਭਲਾਈ ਕਰਦੇ ਪਕੜੇ ਗਏ। ਕਿ ਜਾਇਜ਼ ਤੁਸਾਂ ਮਿੱਗੀ ਬਦਲੇ ਵਿੱਚ ਇੱਕ ਚਿੱਠੀ ਲਿਖੀ ਉਸ ਦੇ 2 ਹਫ਼ਤਿਆਂ ਬਾਅਦ ਹੀ ਤੇ ਉਸ ਤੋਂ ਦੁੱਗਣੇ ਪੈਸੇ ਜਿੰਨੇ ਮੈਂ ਭੇਜੇ ਹਨ ਇਹ ਆਖੀ ਕਿ ਅਸ ਉਸ ਵਿੱਚ ਸਹਿਯੋਗ ਕਰਨਾ ਚਾਹੁੰਦੇ ਹਾਂ ਤੇ ਤੁਸ ਕਰਨੇ ਹੋ। ਇਹ 20 ਸਾਲ ਪਹਿਲੇ ਦੀ ਗੱਲ ਹੈ। ਤੁਸ ਹਰ ਮਹੀਨੇ ਦਿੰਦੇ ਹੋ, ਉਸ ਸਮੇਂ ਤੂੰ ਲਈਏ। ਆਪਣੀ ਮਾਨ ਸਿੱਖਿਆ ਵੀ ਦਿੰਦੇ ਹੋ ਜਿਹੜੀ ਅਸਾਂ ਦੀਆਂ ਕੁੜੀਆਂ ਕੀ ਮਦਦ ਕਰਦੀ ਹੈ ਉਹਨਾਂ ਦੇ ਦਿਲਾਂ ਦਾ ਨਵੀਨੀਕਰਨ ਕਰਨੇ ਵਿੱਚ ਤੇ ਜੀਵਨ ਬਹਾਲ ਕਰਨੇ ਵਿੱਚ। ਅਸਾਂ ਆਪਣੇ ਪੁਸਤਕਾਲੇ ਭਰੀ ਦਿੱਤੇ ਹਨ ਢੇਰ ਸਾਰੀਆਂ ਟੇਪਾਂ ਕਰਨੇ ਜਿਨ੍ਹਾਂ ਕੀ ਅਸ ਰੋਜ਼ਾਨਾ ਇਸਤੇਮਾਲ ਕਰਨੇ ਆ। ਤੇ ਸਾਡੇ ਭਾਗੀਦਾਰ ਜਿਹੜੇ ਤੁਸਾਂ ਵਿੱਚੋਂ ਹਨ, ਅਸਲ 'ਚ ਤੁਸਾਂ ਇੱਥੇ ਦੇ ਸਾਰੇ ਭਲੇ ਕੰਮਾਂ ਵਾਸਤੇ ਜ਼ਿੰਮੇਦਾਰ ਹੋ। ਕਿ ਉਹ ਤੁਸੀਂ ਹੋ ਜਿਹੜੇ ਸਾਡੀ ਮਦਦ ਕਰਦੇ ਹੋ, ਜਿਹੜੀ ਅਸਾਂ ਕੀ ਤੁੰਦੀ ਮਦਦ ਕਰਨ ਦਿੰਦੀ ਹੈ। ਮੇਰੇ ਖਿਆਲ 'ਚ ਈਸ਼ਵਰ ਕੋਲ ਇੱਕ ਅਦਭੁਤ ਯੋਜਨਾ ਹੈ। ਤੁਸੀਂ ਜਾਣਦੇ ਹੋ ਕਿ ਜੇ ਅਸਾਂ ਵਿੱਚੋਂ ਹਰ ਕੋਈ ਵਫਾਦਾਰੀ ਕਰਨੇ ਉਹ ਕਰੇ ਜਿਹੜਾ ਈਸ਼ਵਰ ਅਸਾਂ ਕੀ ਆਖਦੇ ਹਨ ਤੇ ਫਿਰ ਉਸੇ ਈਸ਼ਵਰ ਕਈ ਗੁਣਾ ਵਧਾਉਂਦੇ ਹਨ ਤੇ ਇਸ ਦਾ ਫਲ ਹੁੰਦਾ ਹੈ ਕਿ ਬੜੇ ਜੀਵਨ ਬਦਲੀ ਜਾਂਦੇ ਹਨ। ਗੱਲ ਸਿਰਫ ਇਹ ਨਹੀਂ ਹੈ ਕਿ ਤੁਸ ਮੇਕੀ ਭੇਂਟ ਭੇਜੀ ਕਨੇ ਮੈਂ ਤੁਹਾਕੀ ਭੇਜੀ, ਬਲਕਿ ਇਹ ਜੀਵਨ ਬਦਲੀ ਕਰਦੇ ਹਨ। ਮੈਰੀ ਮਿਨਿਸਟਰੀ 'ਚ ਜੀਵਨ ਪੂਰੀ ਤਰ੍ਹਾਂ ਰੂਪਾਂਤਰਿਤ ਹੋਈ ਕੇ ਬਦਲਦੇ ਪਏ ਹਨ। ਅਸਾਂ ਕਿ ਕੁਝ ਜਲਦੀ ਦੱਸੋ, ਫਿਰ ਅਸੀਂ 1 ਮਿੰਟ 'ਚ ਵੀਡੀਓ ਦੱਸਦੇ ਹਾਂ। ਜਾਇਜ਼ ਮੈਂ ਤੁਸਾਂ ਕੀ ਦੱਸਣੀ ਆ ਅਸਾਂ ਕੇ ਜਾਣਿਆ ਹੈ। ਤੁਸੀਂ ਸੋਚੀ ਵੀ ਨਹੀਂ ਸਕਦੇ ਕਿ ਅਸ ਕਿੰਨੀ ਘਿਨੌਣੀ ਪਰੇਸ਼ਾਨੀਆਂ ਨਾਲ ਨਿਪਟੇ ਹਾਂ। ਜਿਹੀਆਂ ਉਹ ਕੁੜੀਆਂ ਜਿਨ੍ਹਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਕੀ ਨਸ਼ੇ ਦੀ ਆਦਤ ਸੀ, ਜਿਸਮੇ ਵਾਲੇ ਧੰਦੇ ਤੋਂ ਬਾਹਰ ਆने ਵਾਲੀ ਕੁੜੀਆਂ। ਮੈਂ ਇੱਕ ਗੱਲ ਆਖੀ ਸਕਨੀ ਹਾਂ ਕਿ ਕੋਈ ਵੀ ਪਰੇਸ਼ਾਨੀ ਹੋਏ ਯਿਸੂ ਮਸੀਹ ਉਸ ਦਾ ਹੱਲ ਹੈ ਤੇ ਈਸ਼ਵਰ ਵਾਸਤੇ ਕੁਝ ਵੀ ਮੁਸ਼ਕਿਲ ਨਹੀਂ ਹੈ। ਇਹ ਬਿਲਕੁਲ ਸਹੀ ਆ। ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹ ਸੱਚਮੁੱਚ ਜਾਣੋ ਕਿ ਇਹਨਾਂ ਜਿਹੜੀ ਗੱਲ ਆਖੀ ਹੈ ਉਹ ਮੰਨੇ ਕੀ ਪਾਣੇ ਵਾਲੀ ਕੋਈ ਧਾਰਮਿਕ ਗੱਲ ਨਹੀਂ ਹੈ। ਅਸਾਂ ਜਿਹੜੀ ਆਪੋ ਬਣਾਈ ਹੈ ਇਹ ਪੂਰਾ ਸੱਚ ਹੈ। ਕੋਈ ਵੀ ਪਰੇਸ਼ਾਨੀ ਮੁਸ਼ਕਿਲ ਨਹੀਂ ਹੁੰਦੀ ਈਸ਼ਵਰ ਵਾਸਤੇ। ਇਹੋ ਜਿਹਾ ਕੋਈ ਵੀ ਦਰਸ਼ਕ ਨਹੀਂ ਹੈ ਜਿਸੀ ਬਹਾਲ ਨਾ ਕੀਤਾ ਜਾਏ। ਤੁੰਦਾ ਜੀਵਨ ਬਹਾਲ ਹੋ ਸਕਦਾ ਹੈ। ਪਰ ਬਹਾਲੀ ਉੱਪਰ ਹੋਰ ਚਰਚਾ ਕਰਨ ਤੋਂ ਪਹਿਲਾਂ ਅਸ ਤੁਸਾਂ ਕੀ ਮੈਰੀ ਮਿਨਿਸਟਰੀ ਦੇ ਬਾਰੇ 'ਚ ਥੋੜੀ ਹੋਰ ਜਾਣਕਾਰੀ ਦਿੰਦੇ ਹਾਂ। ਇਸ ਵਾਸਤੇ ਵੀਡੀਓ ਦਿਖਾਣਾ ਜ਼ਰੂਰੀ ਹੈ। ਮੇਰੀ ਪਿਆਰੀ ਬੇਟੀ ਉਹ ਸਮਝਦੀ ਹੀ ਉਹ ਮੋਟੀ ਹੈ।
मिगी लगदा हा कि मैं अंदरा मरदी पियां, कुसै गी खबर ही नहीं ही। मैं सोचदी ही कि कोई नहीं है जेह्ड़ा मिगी समझी सके। मैं हर दिन चाहती हाँ कि मैं मरी जावां। मिगी लगदा हा कि मेरा अपना कोई नहीं है। मैं मरना चाहती ही। मेरी माँ लॉस एंजलिस पढ़ांदी ही। मैं कदे भी ये नहीं जानी सकी कि मेरा प्यो कौन है। मेरे नाना नानी मिगी पालने दा जिम्मा लित्ता हा। उस वेले मेरे डैडी चोरी चोरी बाथरूम जांदे ही, नशा करी सके हिरजे विच। ईश्वर मिगी असली महसूस नहीं होंदे। मेरे मामियां ते मामे मेरी परवाह नहीं करदे हन। कोई दिल भी इहो जा नहीं जांदा हा जदू ओह मिगी दुखी ना करन, मिगी गल्लां ना सुनावन। तेरी माँ तेरे कोलों दुखी ही, इस वास्ते ओह तुगी इत्थे छोड़ी गई ते मैं महसूस करदी ही परेशान होई। मेरा जीवन एक हादसा है। मेरे डैडी मिगी कोकिन दी आदत पाई ही। ओह बनदे गए हर दिन एक बहुत बुरा इंसान। उन्हें कई बारी मेरे भैन कन्नै छेड़छाड़ कीती ते मेरे नाल भी करने दी कोशिश कीती। जिसले मैं 12 साल दी ही, मेरी मामी मिगी एक आदमी की बेची दिता जेड़ा साडे सामने रोंदा हा। मैं अपनी कलाई कटनी शुरू कर दिती। कोकेन, मैं बड़ा नशा करदी ही। अफीम, मैं ब्लीच पी लीती। चर्स, मैं मरना चाहती ही। मैं आख्या हा, ईश्वर जे तुस चाहते हो कि मैं जीवां ते तुसां गी एक करना पौग, कियां कि मेरे च इन्नी शक्ति नहीं है कि मैं इस सारे तू बाहर निकली सका। मैं आख्या हा, ईश्वर जे तुस चाहते हो कि मैं जीवां, जे तुस नहीं चाहते कि मैं मरा। अगले दिन ही मैं दिखिया नैन्सी टीबीएन उपर सीसी वेनस दे नाल मेरे विचारां कोला मर्सी भिन्न है। मेरे विचारां कोला मर्सी भिन्न है, कियां कि उन्हां विच बड़ा धीरज है। वो मेरे कन्ने नाराज होने वास्ते तैयार नहीं है। मर्सी चाहती है कि कुड़ियां महसूस करन कि उन्हां की सब कुछ वधिया हासिल है। आश्रम बड़ा सुंदर है, उत्थे दा फर्नीचर वधिया है, वो असां गी खाना वधिया दिंदे हन। वो चाहते हैं कि असां दी सेहत वधिया ते चंगी रवे। असां द्वारा कुड़ियां कोलों पैसे ना लेने दे दो कारण हैं। एक है कि वो उन्हां विचों बड़ियां जवान कुड़ियां मदद हासिल नहीं कर सकदियां। मर्सी दे बड़े आश्रम हैं न्यूजीलैंड, इंग्लैंड ते कनेडा विच, ते साडी ये कोशिश है कि अस होर भी देशां विच अपने आश्रम शुरू करां। मेरे ख्याल विच सब तो वधिया गल्लां जड़ियां मैं मर्सी तो सिक्खियां न, एक है कि बुरी नहीं आ, दूसरी कि मेरे आस्ते आशा है। कुछ दसां, पहले मैं मरना चाहती ही। असी कोई आम आश्रम नहीं है। तुस इत्थे जीवन बदलते दिखोगे, आशा की बहाल होंदे दिखोगे, सचमुच दिखोगे। मी भरोसा है कि मैं इसका जीना जागना सबूत हाँ। मी भरोसा है। ਕਹਾਣੀਆਂ ਸੱਚਮੁੱਚ ਅਨੋਖੀਆਂ ਹਨ। ਕੰਨੇ ਵਧੀਆ ਗੱਲ ਇਹ ਹੈ ਕਿ ਇਹ ਕਹਾਣੀਆਂ ਸੱਚਮੁੱਚ ਜਿੰਦੇ ਲੋਕਾਂ ਦੀਆਂ ਹਨ ਜੋ ਬਹਾਲ ਹੋਏ ਕਰਦੇ ਹਨ। ਪ੍ਰਭੂ ਉਸਦੇ ਕੰਨੇ ਜਿਹਦੇ ਕੰਨੇ ਸ਼ੈਤਾਨ ਬੁਰਾ ਕਰਨਾ ਚਾਹੁੰਦਾ ਥਾ, ਅਸਲ 'ਚ ਉਸ ਪਰ ਕੰਮ ਕਰਦੇ ਰਹਿੰਦੇ ਹਨ ਉਹਦੀ ਭਲਾਈ ਵਾਸਤੇ, ਕੰਨੇ ਹੋਰ ਕਈ ਲੋਕਾਂ ਦੀ ਭਲਾਈ ਵਾਸਤੇ। ਇਹ ਸੱਚ ਹੈ ਕਿ ਜਿਸਲੇ ਕੁੜੀਆਂ ਆਉਣੀਆਂ ਹਨ ਉਹ ਨਿਰਾਸ਼ ਹੋਣੀਆਂ ਹਨ ਤੇ ਆਪਣੇ ਕੀ ਕਿਸੇ ਕੰਮ ਦਾ ਨਹੀਂ ਸਮਝਣੀਆਂ ਹਨ, ਤੇ ਉਹ ਜਾਂਦੀਆਂ ਹਨ ਉਹ ਜਿਹੜਾ ਯਿਮੇ 29:11 ਵਿੱਚ ਲਿਖਿਆ ਹੈ ਕਿ ਇਹ ਈਸ਼ਵਰ ਦੁਆਰਾ ਸੋਚੀ ਦੀਆਂ ਯੋਜਨਾ ਹਨ। ਉਹ ਇਹ ਹਨ ਕਿ ਉਹਨਾਂ ਦਾ ਬੁਰਾ ਕਰਨੇ ਵਾਸਤੇ ਨਹੀਂ, ਨਾ ਇਸ ਵਾਸਤੇ ਕਿ ਉਹ ਆਪਣਾ ਬੁਰਾ ਕਰਨ, ਬਲਕਿ ਉਹਨਾਂ ਕੀ ਆਸ਼ਾ ਤੇ ਇੱਕ ਭਵਿੱਖ ਦੇਵਨ। ਇਸ ਵਾਸਤੇ ਉਹਨਾਂ ਮਾਫੀ ਕਰਨੇ ਬਾਰੇ ਵਿੱਚ ਸਮਝਦੀਆਂ ਹਨ ਤੇ ਉਹਨਾਂ ਦੇ ਦਿਲਾਂ ਦਾ ਨਵੀਨੀਕਰਨ ਹੁੰਦਾ ਪਿਆ ਹੈ ਉਸ ਦੀ ਔਰ ਜਿਹੜਾ ਉਹ ਮਸੀਹ ਵਿੱਚ ਹੈ। ਉਹ ਅਸਲ ਵਿੱਚ ਸਮਝ ਰਹੀ ਹਨ ਕਿ ਚੰਗੇ ਭਵਿੱਖ ਦਾ ਇਹ ਮਤਲਬ ਹੈ ਈਸ਼ਵਰ ਇੱਕ ਭਵਿੱਖ ਦੇਂਗ, ਔਰ ਉਹਨਾਂ ਦੇ ਸੰਦੇਸ਼ ਨਾਲ ਪ੍ਰਭਾਵਿਤ ਹੋਈਏ ਜਿੰਦਾ ਅਸੀਂ ਇਸਤੇਮਾਲ ਕਰਦੇ ਹਾਂ। ਜਾਇਜ਼ ਉਹ ਗਵਾਈਆਂ ਬਤਾਣੇ ਤੋਂ ਪਹਿਲੇ ਜਿਹੜੀਆਂ ਅਸਾਂ ਹੁਣ ਦਸੀਆਂ ਤੇ ਇਸਤੇਮਾਲ ਕੀਤੀਆਂ ਹਨ, ਜਿਹੜੀਆਂ ਮੁਕਤੀਆਂ ਵਾਸਤੇ। ਮੈਂ ਯਸ਼ਾਯਾਹ ਵਿੱਚ ਕੁਝ ਐਸਾ ਪੜ੍ਹਿਆ ਜਿਹੜਾ ਸੱਚੀ ਮੁੱਚੀ ਜ਼ਰੂਰੀ ਥਾ ਮੇਰੇ ਵਾਸਤੇ, ਜਿਸਲੇ ਮੈਂ ਆਪੂ ਬਹਾਲ ਹੋਈ ਕਰਦੀ ਥੀ। ਤੇ ਮਿੱਕੀ ਲੋਕਾਂ ਕੀ ਦੱਸਣਾ ਚੰਗਾ ਲੱਗਦਾ ਹੈ ਕਿ ਈਸ਼ਵਰ ਅਸਾਂ ਕੀ ਦੇਂਗ ਦੁਗਣਾ ਇਨਾਮ ਅਸਾਂ ਦੇ ਪੁਰਾਣੇ ਕਸ਼ਟਾਂ ਵਾਸਤੇ। ਇਹਦੇ ਬਾਰੇ ਜੇ ਸੋਚੋ, ਤੁੰਦੇ ਕਸ਼ਟਾਂ ਬਦਲੇ ਦੁਗਣਾ।
ਮੈਂ ਸੋਚੇ ਕਰਨੀ ਆ ਕਿ ਅੱਜ ਬੜੇ ਲੋਕੀ ਦਿਖੇ ਦੇ ਹੋਣਗੇ, ਤੁਸਾਂ ਵਿੱਚੋਂ ਕਿੰਨੇ ਐਸੇ ਹਨ ਜਿਹੜੇ ਆਪਣੇ ਕਸ਼ਟਾਂ ਵਾਸਤੇ ਦੁੱਗਣਾ ਚਾਹੁੰਦੇ ਹਨ ਤੇ ਪਰੇਸ਼ਾਨੀਆਂ ਨਾਲ ਲੜੀ ਕੇ ਉਕਤਾਈ ਗਏ ਹਨ, ਤੇ ਉਹਨਾਂ ਵਿੱਚੋਂ ਇੱਕ ਹੋਣਾ ਚਾਹੁੰਦੇ ਹਨ, ਆਪਣੇ ਪੁਰਾਣੇ ਕਸ਼ਟਾਂ ਵਾਸਤੇ ਦੁੱਗਣੀ ਸ਼ੀਸ਼ ਹਾਸਿਲ ਕਰਨਾ ਚਾਹੁੰਦੇ ਹਨ। ਇਹ ਸੰਭਵ ਹੈ ਕੀ ਹੈ ਕਿ ਈਸ਼ਵਰ ਦੇ ਵਾਅਦੇ ਤੁੰਦੇ ਵਾਸਤੇ ਹਨ, ਉਹ ਸਾਰਿਆਂ ਵਾਸਤੇ ਹਨ, ਪਰ ਇਹ ਕਰਨਾ ਆਸਾਨ ਨਹੀਂ ਹੁੰਦਾ। ਇਹ ਕਰੋ ਕਿ ਇੱਕ ਕਹਾਣੀ ਚੁਣੋ ਤੇ ਆਸਾਂ ਕਿ ਇੱਕ ਕੁੜੀ ਦੇ ਜੀਵਨ ਦੇ ਬਾਰੇ 'ਚ ਵਿਸਤਾਰ ਨਾਲ ਦੱਸੋ। ਅਸਲ ਵਿੱਚ ਮਿਗੀ 2 ਕੁੜੀਆਂ ਦਾ ਧਿਆਨ ਆਂਦਾ ਪਿਆ, ਪਰ ਇੱਕ ਮੈਂ ਥੋੜੇ ਸ਼ਬਦਾਂ ਕੰਨੇ ਦੱਸਾਂਗ ਤੇ ਫਿਰ ਦੂਈ ਕੁੜੀ ਬਾਰੇ ਵਿੱਚ ਦੱਸਾਂਗ। ਇਸ ਦਾ ਇੱਕ ਕਾਰਨ ਹੈ ਤੁੰਦੇ ਦੁੱਖ ਬਦਲੇ ਦੁਗਣੀ ਭਰਪਾਈ ਵਾਲੀ ਗੱਲ। ਅਸਾਂ ਦੀ ਕੁੜੀਆਂ ਵਿੱਚੋਂ ਇੱਕ ਸੇਂਟ ਲੂਇਸ ਵਾਲੇ ਉਸ ਆਸ਼ਰਮ ਦੁਆਰਾ ਆਈ ਜਿਸ ਸਥਾਪਿਤ ਕਰਨੇ ਵਿੱਚ ਤੁਸਾਂ ਸੇਵਕਾਈ ਤੇ ਸਾਡੀ ਮਦਦ ਕੀਤੀ ਹੀ। ਉਹ ਜਿਸਮ ਫਰੋਸ਼ੀ ਦੇ ਵਪਾਰ ਦੀ ਸ਼ਿਕਾਰ ਹੀ ਤੇ ਉਸ ਉੱਪਰ ਇਤਨਾ ਬੁਰਾ ਅਸਰ ਹੋਇਆ ਹਾ ਜਿਹੜਾ ਮੈਂ ਦੱਸੀ ਨਹੀਂ ਸਕਦੀ। ਉਸੀ ਦਿਖਦੇ ਹੈ ਉਹ ਇੱਕ ਕੋਨੇ ਵਿੱਚ ਪੜੀ ਰੋਂਦੀ ਤੇ ਕੰਬਦੀ ਰੋਂਦੀ, ਤੇ ਕੋਈ ਆਦਮੀ ਕਮਰੇ ਵਿੱਚ ਆਂਦਾ ਤੇ ਉਹ ਪਾਗਲ ਹੋ ਜਾਂਦੀ। ਇਹ ਦਿਖੀਏ ਭਰੋਸਾ ਕਰਨਾ ਮੁਸ਼ਕਲ ਹਾ ਕਿ ਈਸ਼ਵਰ ਉਸੀ ਠੀਕ ਕਰੀ ਸਕਣ। ਅਸਾਂ ਇਸਤੇਮਾਲ ਕੀਤਾ ਆਪਣੀਆਂ ਸਿੱਖਿਆਵਾਂ ਦੀ ਮਦਦ ਕਰਨੇ ਵਾਸਤੇ, ਤੇ ਫਿਰ ਧੀਰੇ ਧੀਰੇ ਇਸ ਵਿੱਚ ਥੋੜਾ ਸਮੇਂ ਲੱਗਿਆ ਤੇ ਇਸ ਵਾਸਤੇ ਜ਼ਰੂਰੀ ਹਾ ਅਸ ਉਸ ਦੇ ਨਾਲ ਰੋਂਦੇ ਤੇ ਬਿਨਾਂ ਸ਼ਰਤਾਂ ਨਾਲ ਉਸ ਨਾਲ ਪਿਆਰ ਕਰਦੇ। ਜਾਇਜ਼ ਉਸੀ ਸਮਝ ਆਈ ਗਿਆ ਹਾ ਕਸ਼ਟਾਂ ਬਦਲੇ ਦੁਗਣੇ ਦਾ ਸਿਧਾਂਤ। ਜਿਸਲੇ ਉਸ ਇਹ ਸਮਝਣਾ ਸ਼ੁਰੂ ਕੀਤਾ ਤੁੰਦਾ ਮਤਲਬ ਹੈ ਕਿ ਆਪਣੀ ਪੁਰਾਣੀ ਸ਼ਰਮਿੰਦਗੀ ਵਾਸਤੇ ਉਹਨਾਂ ਸਾਰਿਆਂ ਪੁਰਸ਼ਾਂ ਜਿਨ੍ਹਾਂ ਮੇਰੇ ਨਾਲ ਬਲਾਤਕਾਰ ਕੀਤਾ, ਉਹਨਾਂ ਸਾਰੇ ਪੁਰਸ਼ਾਂ ਜਿਨ੍ਹਾਂ ਮਿੱਗੀ ਇਸਤੇਮਾਲ ਕੀਤਾ, ਉਸਦਾ ਆਪਣਾ ਪਿਓ ਉਸੀ ਮੱਲੇ ਵਿੱਚ ਪੈਸਿਆਂ ਵਾਸਤੇ ਵੇਚਦਾ ਹਾ ਤੇ ਆਖਰ ਵਿੱਚ ਉਸ ਆਪਣੀ ਬੇਟੀ ਦੀ ਇੱਕ ਵਿਆਪਾਰੀ ਕੋਲ ਵੇਚੀ ਦਿੱਤਾ ਤੇ ਉਹ ਇਸ ਦਲਦਲ ਵਿੱਚ ਫਸੀ ਰਹੀ। ਕਈ ਸਾਲਾਂ ਤੱਕ ਉਸ ਕੋਲੋਂ ਗੰਦੀਆਂ ਫਿਲਮਾਂ ਵਿੱਚ ਕੰਮ ਕਰਾਇਆ ਗਿਆ। ਹਾਲਾਤ ਬੜੇ ਨਿਰਾਸ਼ਾ ਵਾਲੇ ਹਨ, ਪਰ ਉਹ ਇਹ ਸਿਧਾਂਤ ਸਮਝ ਗਈ ਹੀ ਕਿ ਕਸ਼ਟਾਂ ਬਦਲੇ ਦੁਗਣਾ ਮਿਲਣਗ ਤੇ ਉਸ ਈਸ਼ਵਰ ਦੇ ਵਚਨਾਂ ਪ੍ਰਤੀ ਆਪਣੇ ਮਨ ਦਾ ਨਵੀਨੀਕਰਨ ਕੀਤਾ। ਸੇਂਟ ਲੂਇਸ ਤੋਂ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਸ ਨਰਸ ਵਾਲੀ ਡਿਗਰੀ ਲਿੱਤੀ, ਇੱਕ ਸ਼ਾਨਦਾਰ ਇਨਸਾਨ ਨਾਲ ਵਿਆਹ ਕੀਤਾ ਤੇ ਆਪਣੀ ਸਾਰੀ ਕਹਾਣੀ ਦੱਸਦੀ ਹੈ ਲੋਕਾਂ ਦੀ। ਇਹ ਪ੍ਰਭੂ ਦੀ ਕਿਰਪਾ ਦੀ ਟਰਾਫੀ ਹੈ। ਹਾਂ, ਮੈਂ ਉਹ ਸੱਚ ਕਰਦੀ ਆਖਦੀ ਹੈ। ਹਾਂ ਕਿ ਤੁੰਦੇ ਜੀਵਨ ਉੱਪਰ ਜਿਸਲੇ ਈਸ਼ਵਰ ਦੀ ਕਿਰਪਾ ਹੁੰਦੀ ਹੈ ਤੇ ਤੁਸੀਂ ਉਸੇ ਸਵੀਕਾਰ ਕਰਨਾ ਸਿੱਖਦੇ ਹੋ, ਤਾਂ ਉਸੇ ਸਵੀਕਾਰ ਕਰਨਾ ਜ਼ਰੂਰੀ ਹੈ। ਉਸੇ ਭਰੋਸੇ ਨਾਲ ਸਵੀਕਾਰ ਕਰਨਾ ਪੈਂਦਾ ਹੈ। ਉਹ ਐਸੀ ਚੀਜ਼ ਹੈ ਜਿਹੜੀ ਈਸ਼ਵਰ ਤੁੰਦੇ ਦਿਲ 'ਚ ਪਾਉਂਦੇ ਹਨ ਤੇ ਮਿੱਕੀ ਭਰੋਸਾ ਹੈ ਅੱਜ ਵੀ ਜੇ ਲੋਕ ਦਿਖਦੇ ਨੇ, ਇੱਕ ਆਸ਼ਾ ਹੈ ਜਿਹੜੀ ਚਮਕਣੇ ਦੀ ਕੋਸ਼ਿਸ਼ ਕਰਦੀ ਪਈ ਹੈ ਕੁਝ ਲੋਕਾਂ ਦੇ ਦਿਲਾਂ 'ਚ। ਮੈਂ ਤੁਹਾਨੂੰ ਪ੍ਰੋਤਸਾਹਿਤ ਕਰਨਾ ਚਾਹਨੀ ਹਾਂ ਕਿ ਤੁਸੀਂ ਅੱਗੇ ਵਧੋ ਤੇ ਇਹ ਮੌਕਾ ਹੱਥੋਂ ਜਾਣ ਨਾ ਦਿਓ ਕਿ ਇਹੋ ਜਿਹੀ ਚੰਗੀ ਗੱਲ ਤੁਸਾਂ ਕੰਨੇ ਵੀ ਹੋਈ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰਾ ਕੁਝ ਹੋਏ। ਉਹ ਕਹਾਣੀਆਂ ਹੋਰਾਂ ਬਾਰੇ ਜੋ ਤੁਸੀਂ ਸੁਣਦੇ ਹੋ ਬੇਸ਼ੱਕ ਬਹੁਤ ਸ਼ਕਤੀਸ਼ਾਲੀ ਤੇ ਚੰਗੀਆਂ ਹਨ, ਕਜੋ ਕਿ ਉਸਾਂ ਕੀ ਆਸ਼ਾ ਦਿੰਦੀਆਂ ਹਨ, ਪਰ ਮੈਂ ਚਾਹਨੀ ਹਾਂ ਕਿ ਤੁਸੀਂ ਅੱਗੇ ਵਧੋ ਤੇ ਭਰੋਸਾ ਕਰੋ। ਇਸ ਵੇਲੇ ਆਖੋ ਈਸ਼ਵਰ ਸਭ ਕਰ ਸਕਦੇ ਹਨ ਕਿ ਤੁਸੀਂ ਇਸ ਵੇਲੇ ਇਹ ਕਰ ਸਕਦੇ ਹੋ। ਜੇ ਤੁਸੀਂ ਇਹੋ ਜਿਹੇ ਬੰਦੇ ਹੋ ਜਿਸ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਇਹ ਪ੍ਰੋਗਰਾਮ ਦਿਖੇ ਕਰਨੇ ਹੋ। ਯਾਦ ਰੱਖੋ ਇਹ ਤੁੰਦੇ ਵਾਸਤੇ ਹੈ। ਈਸ਼ਵਰ ਤੁੰਦੇ ਵਾਸਤੇ ਆਖੇ ਕਰਦੇ ਹਨ। ਜੇ ਈਸ਼ਵਰ ਕੁਸੀ ਵਾਸਤੇ ਕੁਝ ਕਰੀ ਸਕਦੇ ਹਨ ਤਾਂ ਮੇਰੇ ਵਾਸਤੇ ਵੀ ਕਰੀ ਸਕਦੇ ਹਨ। ਮੈਂ ਜਾਣਨੀ ਹਾਂ ਕਿ ਜੇ ਤੂੰ ਸਮਝੀ ਲੈਂਗ ਤੇ ਕਸ਼ਟਾਂ ਬਦਲੇ ਤੁਸੀਂ ਵੀ ਦੁਗਣੀ ਭਰਪਾਈ ਕਰੀ ਸਕਨੇ ਹੋ। ਆਮੀਨ। ਮਾਫ ਕਰਨਾ ਮਿੱਕੀ, ਇੱਕ ਛੋਟਾ ਜਿਹਾ ਬ੍ਰੇਕ ਲਈ ਕੇ ਬੈਠੇ ਦੋਸਤਾਂ ਕਨੇ ਗੱਲ ਮਿੱਕੀ ਖੁਸ਼ੀ ਹੈ ਕਿ ਤੁਸੀਂ ਗੱਲ ਕੀਤੀ ਕਿਹਾ ਕਿ ਸਾਡੀ ਸੇਵਕਾਈ ਇਸੇ ਬਾਰੇ ਵਿੱਚ ਹੈ। ਈਸ਼ਵਰ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਤੇ ਦੁਨੀਆ ਵਿੱਚ ਕਿੰਨੇ ਲੋਕ ਹਨ, ਪੁਰਸ਼ ਹਨ, ਔਰਤਾਂ ਹਨ, ਜਿੰਦਾ ਭਲਾ ਕਰਨੇ ਚਾਹੁੰਦੇ ਹਨ। ਇਹੋ ਜਿਹੇ ਕਈ ਪੁਰਸ਼ ਵੀ ਹਨ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਹੈ। ਜੀ ਹਾਂ, ਬਿਲਕੁਲ। ਤੇ ਉਹ ਮਾਸੂਮ ਕਰਨੇ ਹਨ ਸ਼ਰਮਿੰਦਗੀ ਤੇ ਨਫ਼ਰਤ। ਤੇ ਕੁਝ ਬੰਦੇ ਜਿਹੜੇ ਆਮ ਪਰਿਵਾਰਾਂ ਵਿੱਚੋਂ ਹੋਣੇ ਹਨ, ਉਹਨਾਂ ਕੀ ਕਦੇ ਵੀ ਕਸ਼ਟ ਨਹੀਂ ਮਿਲਦਾ, ਪਰ ਉਹਨਾਂ ਕੀ ਮਹਿਸੂਸ ਹੁੰਦਾ ਹੈ ਜਿਵੇਂ ਸਾਰਿਆਂ ਉਹਨਾਂ ਨੂੰ ਭੁਲਾਈ ਦਿੱਤਾ ਹੈ। ਉਹਨਾਂ ਕੋਲ ਸੱਚਮੁੱਚ ਕੋਈ ਜਗ੍ਹਾ ਨਹੀਂ ਹੈ। ਮਿੱਗੀ ਇੱਕ ਜਵਾਨ ਔਰਤ ਯਾਦ ਆਂਦੀ ਪਈ ਹੈ, ਜਾਇਜ਼, ਜਿਹੜੀ ਬੜੀ ਪਹਿਲੇ ਮਰਸੀ ਦੀ ਸ਼ਰਨ ਵਿੱਚ ਆਈ ਸੀ, ਉੱਚ ਮੱਧਮ ਪਰਿਵਾਰ ਵਾਲੀ, ਪਰ ਉਹ ਬਸ ਆਪਣੇ ਬਾਰੇ ਵਿੱਚ ਬੁਰਾ ਮਹਿਸੂਸ ਕਰਦੀ ਸੀ। ਉਸਦਾ ਆਪਣੇ ਖਾਣੇ ਉੱਪਰ ਕਾਬੂ ਨਹੀਂ ਹਾ। ਉਹ ਬਾਗੀ ਹੀ, ਉਸੀ ਆਪਣੇ ਕਨੇ ਨਫ਼ਰਤ ਹੀ, ਉਸਦੀ ਆਤਮ ਛਵੀ ਬੁਰੀ ਹੀ, ਪਰ ਉਹ ਅਸਲ ਵਿੱਚ ਬੜੀ ਸੋਹਣੀ ਹੀ। ਪਰ ਉਹ ਇਹ ਨਹੀਂ ਜਾਣਦੀ ਸੀ ਕਿ ਉਹ ਸੋਹਣੀ ਹੈ ਜਾਂ ਉਹ ਸਾਰੀ ਚੰਗੀ ਲੱਗਦੀ ਹੈ। ਚਾਹੇ ਇਹ ਸੱਚ ਹੀ। ਉਸੀ ਮਰਸੀ ਵਿੱਚ ਆਏ 2 ਹਫ਼ਤੇ ਹੋਏ ਹਨ ਤੇ ਅਸ ਆਪਣੀ ਪੂਰੀ ਕੋਸ਼ਿਸ਼ ਕਰਦੇ ਪਏ ਹਾਂ ਉਸੀ ਬਿਨਾਂ ਸ਼ਰਤਾਂ ਤੋਂ ਪਿਆਰ ਕਰਨੇ ਦੀ। ਉਸ ਆਪਣੇ ਅੱਗੇ ਪਿੱਛੇ ਦੀਵਾਰਾਂ ਖੜੀਆਂ ਕੀਤੀਆਂ ਹਨ ਤੇ ਅਸਾਂ ਕੀ ਗਰੀਬ ਆਣੇ ਵਾਸਤੇ ਨਹੀਂ ਦਿੰਦੀ ਹੀ, ਪਰ ਅਸ ਈਸ਼ਵਰ ਉੱਪਰ ਭਰੋਸਾ ਕਰਦੇ ਪਏ, ਉਸ ਵਾਸਤੇ ਵਿਨਤੀ ਕਰਦੇ ਪਏ। ਤੇ ਅਸਾਂ ਦੀ ਇੱਕ ਮਹਿਮਾਨ ਸਿਖਾਣੇ ਵਾਸਤੇ ਆਈ ਇੱਕ ਦਿਨ ਤੇ ਉਸ ਆਖਿਆ ਆਪਣੀ ਗੱਲਾਂ ਦੌਰਾਨ ਉਸ ਔਰਤ ਵੱਲ ਦਿਖੀ ਆਖਿਆ ਕਿ ਤੁਸੀਂ ਮਿਗੀ ਆਪਣੇ ਵਾਸਤੇ ਵਿਨਤੀ ਕਰਨ ਦੇਂਗ। ਉਹ ਔਰਤ ਇਸ ਤਰ੍ਹਾਂ ਉੱਪਰ ਗਈ ਕਿ ਮਿਗੀ ਹੱਥ ਲਾਣੇ ਦੀ ਕੋਸ਼ਿਸ਼ ਨਾ ਕਰੋ, ਸਮਝ ਆਈ। ਪਰ ਈਸ਼ਵਰ ਨੇ ਉਹ ਚੁਣੌਤੀ ਸਵੀਕਾਰ ਕੀਤੀ। ਫਿਰ ਇਹ ਹੋਇਆ ਕਿ ਉਹਨੇ ਵਿਨਤੀ ਕਰਨੀ ਸ਼ੁਰੂ ਕੀਤੀ ਹੈ। ਜਿਸਲੇ ਉਹ ਖਤਮ ਹੋਈ, ਉਹਨਾਂ ਦੇ ਮੂੰਹ ਵਿੱਚੋਂ ਪਹਿਲੀ ਗੱਲ ਇਹ ਨਿਕਲੀ, ਮੈਂ ਸੁਣਿਆ ਕਿ ਪ੍ਰਭੂ ਮਿਗੀ ਆਖੇ ਕਰਦੇ ਹਨ ਕਿ ਮੈਂ ਤੁਸਾਂ ਕੀ ਦੱਸਾਂ ਕਿ ਮੈਂ ਤੂੰ ਹੀ ਭੁੱਲਿਆ ਨਹੀਂ ਆ। ਤੇ ਉਹ ਲਗਾਤਾਰ ਇਹ ਆਖਦੀ ਰਹੀ ਕਿ ਮੈਂ ਤੂੰ ਹੀ ਭੁੱਲਿਆ ਨਹੀਂ ਆ। ਫਿਰ ਅਸਾਂ ਦਿਖਿਆ ਕਿ ਉਹ ਔਰਤ ਧਰਤੀ ਉੱਪਰ ਰੋਂਦੀ ਪਈ ਸੀ। ਮਿੱਗੀ ਬੜੀ ਦੇਰ ਤੋਂ ਸਮਝ ਨਹੀਂ ਆਇਆ ਕਿ ਉਸੇ ਕਿਹੜੀ ਗੱਲ ਬੁਰੀ ਲੱਗੀ ਹੈ, ਪਰ ਉਸ ਸਿੱਖਿਆ ਦੇ ਖਤਮ ਹੋਣੇ ਬਾਅਦ ਉਹ ਉੱਪਰ ਆਈ ਤੇ ਪੂਰੀ ਬਦਲੀ ਹੋਈ ਸੀ।
ਉਹ ਹਮੇਸ਼ਾ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਂਦੀ ਸੀ ਤੇ ਅਸਾਂਗੀ ਨਹੀਂ ਪਤਾ ਹਾਂ ਉਸ ਉੱਪਰ ਕੀ ਹੀ। ਉਸ ਆਪਣੀ ਬਾਂਹ ਦਸੀ ਤੇ ਉਸ ਉੱਪਰ ਲਿਖਿਆ ਹੀ। ਉਸ ਆਪਣੇ ਕੀ ਕੱਟੀ ਕੇ ਨੁਕਸਾਨ ਪਹੁੰਚਾਈ ਕੇ ਗਹਿਰਾਈ ਵਾਲੇ ਸ਼ਬਦਾਂ ਨਾਲ ਲਿਖਿਆ ਹਾਂ। ਤੇ ਮੈਂ ਉਸੇ ਪੁੱਛਿਆ ਕਿ ਤੁਸੀਂ ਇਹ ਜਾਣਦੇ ਹੋ ਮੇਰੇ ਬਾਰੇ ਵਿੱਚ? ਤੇ ਉਸੇ ਇਹ ਸਮਝ ਆਈ ਕਿ ਈਸ਼ਵਰ ਮਿਗੀ ਜਾਣਦੇ ਹਨ ਤੇ ਮਿਗੀ ਉਹ ਆਈ ਕੇ ਮਿਲਣ ਜਿੱਥੇ ਮੈਂ ਹਾਂ। ਉਸ ਦਾ ਦਿਲ ਸਵਸਥ ਹੋ ਗਿਆ, ਉਸ ਦਾ ਜੀਵਨ ਬਹਾਲ ਹੋ ਗਿਆ। ਉਹ ਇੱਕ ਮਹੱਤਵਪੂਰਨ ਮਕਾਮ ਹਾਂ। ਮਰਸੀ ਤੋਂ ਜਿਸ ਲਈ ਉਹ ਨਿਕਲੀ ਤੇ ਈਸ਼ਵਰ ਦੇ ਵਚਨ ਨਾਲ ਲੈਸ ਹੀ। ਉਸ ਦਾ ਦਿਲ ਮਸੀਹ ਵਿੱਚ ਉਸ ਦੀ ਪਛਾਣ ਪ੍ਰਤੀ ਨਵਾਂ ਹੋ ਗਿਆ ਹਾਂ ਤੇ ਅੱਜ ਉਹ ਆਪਣੀ ਪੜ੍ਹਾਈ ਪੂਰੀ ਕਰਦੀ ਪਈ ਹੈ ਵਾਸ਼ਿੰਗਟਨ ਰਾਜ ਵਿੱਚ। ਉਹ ਯਾਤਰਾ ਕਰਦੀ ਹੈ ਤੇ ਆਪਣੀ ਕਹਾਣੀ ਦੱਸਦੀ ਹੈ। ਉਹ ਮੇਰੇ ਕੰਨੇ ਇੱਕ ਸਭਾ ਵਿੱਚ ਬੋਲੀ ਹੀ। ਉਹ ਤੇ ਉਸ ਦੀ ਮਾਂ ਦੋਨੋਂ ਤੇ ਕਰੀਬ 2 ਸਾਲ ਪਹਿਲੇ ਉਹ ਮਰਸੀ ਦੀ 5ਵੀਂ ਸਾਲਗਿਰਾ ਉੱਪਰ ਆਈ ਹੀ। ਉਹ ਬਾਗੀ ਕੇ ਮੇਰੇ ਕੋਲ ਆਈ ਤੇ ਆਖਿਆ ਮੈਂ ਸਮਝ ਗਈ ਹਾਂ ਕਿ ਈਸ਼ਵਰ ਮੇਰਾ ਦਿਲ ਠੀਕ ਕਰ ਸਕਦੇ ਹਨ, ਫਿਰ ਉਹ ਦਾਗ ਕੀ ਮਿਟਾਈ ਸਕਨੇ ਹਨ। ਦੇਖੋ ਉਹ ਹਟੀ ਗਿਆ। ਮੈਂ ਮਿੰਤੀ ਕੀਤੀ ਤੇ ਈਸ਼ਵਰ ਨੇ ਮੇਰੇ ਦਾਗ ਮਿਟਾਈ ਛੋੜੇ। ਉਸ ਦੀ ਬਾਂਹ ਉੱਪਰ ਕੋਈ ਦਾਗ ਬਾਕੀ ਨਹੀਂ ਹੈ। ਈਸ਼ਵਰ ਹੈਰਾਨ ਨਹੀਂ ਹੁੰਦੇ ਕੁਝ ਚੀਜ਼ਾਂ ਕੋਲੋਂ ਜਿਹੜੀ ਸਾਡੇ ਜੀਵਨ 'ਚ ਹੁੰਦੀਆਂ ਹਨ। ਅਸਲ 'ਚ ਉਹਨਾਂ ਦੇ ਹੋਣ ਤੋਂ ਪਹਿਲਾਂ ਹੀ ਉਹਨਾਂ ਕੋਲ ਹੱਲ ਹੁੰਦਾ ਹੈ ਤੇ ਉਸੇ ਰੱਦ ਕਰਨੇ ਦਾ ਤਰੀਕਾ ਵੀ। ਉਸੇ ਹੋਣੇ ਤੋਂ ਪਹਿਲਾਂ ਹੀ ਈਸ਼ਵਰ ਉਸੇ ਪਲਟੀ ਸਕਦੇ ਹਨ। ਅਸਾਂ ਕਿ ਸਿਰਫ ਉਹਨਾਂ ਪਰ ਭਰੋਸਾ ਕਰਨਾ ਪਾਉਣਾ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਭਰੋਸਾ ਕਰੋ ਕਿ ਉਹ ਤੁੰਦੇ ਨਹੀਂ ਭੁੱਲੇ। ਮਿਗੀ ਭਰੋਸਾ ਹੈ ਕਿ ਅੱਜ ਈਸ਼ਵਰ ਦੀ ਆਤਮਾ ਨੇ ਤੁਹਾਡੀ ਇਹ ਪ੍ਰੋਗਰਾਮ ਦੇਖਣੇ ਵਾਸਤੇ ਪ੍ਰੋਤਸਾਹਿਤ ਕੀਤਾ ਹੈ। ਤੁਸਾਂ ਕੀ ਇਹ ਵਚਨ ਦੇਣੇ ਵਾਸਤੇ ਕਿ ਤੁਸਾਂ ਗੀ ਭੁੱਲੇ ਨਹੀਂ ਹਨ। ਸ਼ਾਇਦ ਤੁਸੀਂ ਬੜੇ ਸਮੇਂ ਤੋਂ ਕਿਸੇ ਚੀਜ਼ ਵਾਸਤੇ ਵਿਨਤੀ ਕਰਦੇ ਪਿਓ ਤੇ ਤੁਹਾਨੂੰ ਯਕੀਨ ਹੁੰਦਾ ਹੈ ਕਿ ਈਸ਼ਵਰ ਨਹੀਂ ਸੁਣੇ ਕਰਦੇ, ਪਰ ਈਸ਼ਵਰ ਸੁਣੇ ਕਰਦੇ ਹਨ। ਉਹਨਾਂ ਦੀ ਇੱਕ ਯੋਜਨਾ ਹੈ ਤੁੰਦੀ ਉਪਲਬਧੀ ਵਾਸਤੇ। ਅਸਾਂ ਇੱਕ ਨਿੱਕਾ ਜਿਹਾ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਅਸ ਨੈਂਸੀ ਨਾਲ ਚਰਚਾ ਜਾਰੀ ਰੱਖਾਂਗੇ ਤੇ ਕੁਝ ਹੋਰ ਅਦਭੁਤ ਗਵਾਹੀਆਂ ਸੁਣਗੇ ਈਸ਼ਵਰ ਦੀ ਬਹਾਲ ਕਰਨ ਵਾਲੀ ਇੱਛਾ ਦੇ ਬਾਰੇ 'ਚ। ਫਿਰ ਤੋਂ ਕਿੰਨਾ ਅਦਭੁਤ ਹੈ ਨੈਂਸੀ ਕਿ ਈਸ਼ਵਰ ਕੀਆਂ ਜੀਵਨ ਬਹਾਲ ਕਰਦੇ ਪਏ ਹਨ ਆਪਣੀ ਆਤਮਾ ਦੀ ਸ਼ਕਤੀ ਤੇ ਆਪਣੇ ਵਚਨਾਂ ਨਾਲ। ਤੇ ਹਰ ਸਾਲ ਪਿਛਲੇ 29 ਸਾਲਾਂ ਤੋਂ ਅਸ ਸੇਂਟ ਲੂਇਸ ਵਿੱਚ ਔਰਤਾਂ ਬਾਰੇ ਇੱਕ ਸਭਾ ਕਰਦੇ ਰਹੇ ਹਾਂ। ਇੱਕ ਹੀ ਐਸੀ ਸਭਾ ਹੈ ਜਿਹੜੀ ਅਸ ਕਰਨੇ ਹਾਂ ਸਿਰਫ ਔਰਤਾਂ ਵਾਸਤੇ। ਬੇਸ਼ੱਕ ਕਦੀ ਕਦਾਰ ਕੋਈ ਪੁਰਸ਼ ਵੀ ਕੱਪੜੇ ਪਾਈ ਕੇ ਆਉਣ ਦੀ ਧਮਕੀ ਦਿੰਦਾ ਹੈ ਕੰਨੇ। ਤੁਸੀਂ ਉਹਨਾਂ ਵਿੱਚੋਂ ਬੜੀ ਸਾਰੀ ਸਭਾ 'ਚ ਆਏ ਹੋ, ਸ਼ਾਇਦ ਪਿਛਲੀ 20 ਸਭਾ ਵਿੱਚ, ਤੇ ਇਸ ਸਾਲ ਤੁਸੀਂ ਵੀ ਉੱਥੇ ਬੋਲਣੇ ਵਾਲੇ ਹੋ ਜਾਂ ਬੋਲਣੇ ਵਾਲਿਆਂ ਵਿੱਚੋਂ ਇੱਕ ਹੋ। ਮੈਂ ਨਹੀਂ ਜਾਣਦੀ ਹਾਂ ਕਿ ਅਸਾਂ ਕੀ ਇੰਨਾ ਸਮੇਂ ਕਿਉਂ ਲੱਗਿਆ ਕਰਦਾ ਹੈ ਤੁਹਾਡੀ ਬੁਲਾਣੇ ਵਾਸਤੇ। ਇਸ ਵਾਸਤੇ ਮੈਂ ਬੜੀ ਉਤਸ਼ਾਹਿਤ ਹਾਂ ਉਸ ਪੂਰੇ ਵਿਚਾਰ ਬਾਰੇ ਕਿ ਇਹੋ ਜਿਹਾ ਕੋਈ ਨਹੀਂ ਹੈ ਜਿਹੜਾ ਈਸ਼ਵਰ ਦੀ ਪਹੁੰਚ ਤੋਂ ਬਾਹਰ ਹੋਏ। ਤੇ ਯਦੀ ਈਸ਼ਵਰ ਕੁਸ ਵਾਸਤੇ ਕੁਝ ਵੀ ਕਰ ਸਕਦੇ ਹਨ ਤਾਂ ਫਿਰ ਅਸਾਂ ਕਿ ਔਰਤਾਂ ਦੀ ਸਭਾ ਬਾਰੇ ਕੁਝ ਦੱਸੋ। ਮੇਰੇ ਖਿਆਲ 'ਚ ਤੁਸੀਂ ਇਸ ਵਾਸਤੇ ਬੜੀ ਕੁੜੀਆਂ ਕੀ ਆਂਦੇ ਹੋ ਤੇ ਉਹ ਬੜੀ ਅਦਭੁਤ ਹੁੰਦੀ ਹੈ। ਸੱਚ ਆਖਣੀ ਆ, ਮੈਂ ਹਰ ਸਾਲ ਆਪਣੇ ਕੈਲੰਡਰ ਉੱਪਰ ਨਿਸ਼ਾਨ ਲਾਈ ਦਿੰਦੀ ਆ ਤੇ ਮੇਰੇ ਵਾਸਤੇ ਕੰਮ ਕਰਨੇ ਵਾਲੇ ਜਾਣਦੇ ਹਨ ਕਿ ਬੜੀ ਨਾਰਾਜ਼ ਹੋਣੀ ਆ ਜਿਸ ਲਈ ਉਹ ਉਹਨਾਂ ਦਿਨਾਂ ਵਿੱਚ ਕੁਦਰੇ ਜਾਣੇ ਹਨ। ਇਸ ਵਾਸਤੇ ਮੈਂ ਦਿਖਣੇ ਵਾਲਿਆਂ ਕਿ ਪ੍ਰੋਤਸਾਹਿਤ ਕਰਨਾ ਚਾਹਨੀ ਆ ਕਿ ਤੁਸੀਂ ਵੀ ਕੈਲੰਡਰ ਉੱਪਰ ਇਨ੍ਹਾਂ ਤਰੀਕਾ ਉੱਪਰ ਨਿਸ਼ਾਨ ਲਾਈ ਲਓ ਤੇ ਕਿਸੇ ਕੀ ਵੀ ਰਿਕਾਵਟ ਨਾ ਬਣਨ ਦਿਓ। ਕਿਉਂ ਕਿ ਇਹ ਐਸੀ ਸਭਾ ਹੈ ਜਿਸ ਬਾਰੇ ਵਿੱਚ ਤੁਸਾਂ ਕੀ ਗਹਿਰਾਈ ਨਾਲ ਫੈਸਲਾ ਕਰਨਾ ਹੈ ਕਿ ਮਿੱਗੀ ਉੱਥੇ ਜਾਣਾ ਹੈ ਤੇ ਕਿਸੇ ਚੀਜ਼ੇ ਕੀ ਰੁਕਾਵਟ ਨਹੀਂ ਬਣਨ ਦੇਣਾ ਹੈ। ਮਿੱਗੀ ਆਪਣੇ ਜੀਵਨ ਵਿੱਚ ਨਿੱਜੀ ਉਪਲਬਧੀਆਂ ਮਿਲੀਆਂ ਹਨ ਇੱਕ ਨੇਤਾ ਦੇ ਤੌਰ ਉੱਪਰ ਤੇ अन्य ਲੋਕਾਂ ਦੇ ਮਾਰਗਦਰਸ਼ਕ ਦੇ ਤੌਰ ਉੱਪਰ। ਮਿੱਗੀ ਬੜਾ ਆਨੰਦ ਹੋਇਆ ਜਿਸ ਲਈ ਈਸ਼ਵਰ ਸਿੱਧੇ ਆਈਏ ਮੇਰੇ ਨਾਲ ਗੱਲ ਕੀਤੀ ਕੁਸੇ ਵਚਨੇ ਦੁਆਰਾ ਜਿਹੜਾ ਬੋਲਿਆ ਗਿਆ ਹੀ। ਇੱਕ ਹੋਰ ਔਰਤ ਕੀ ਸੈਂਟ ਲੂਇਸ ਦੀ ਔਰਤਾਂ ਵਾਲੀ ਸਭਾ ਵਿੱਚ ਸੱਚੀ ਉਪਲਬਧੀਆਂ ਲੱਭੀਆਂ ਜਿਸ ਸਾਲ ਉਹ ਅਸਾਂ ਦੇ ਪ੍ਰੋਗਰਾਮ ਵਿੱਚ ਹੀ। ਉਸ ਦੀ ਉਮਰ ਕਰੀਬ 20 ਸਾਲ ਹੀ ਤੇ ਉਸੀ ਨਸ਼ੀਲੇ ਪਦਾਰਥਾਂ ਦੀ ਬੜੀ ਲੱਤ ਹੀ ਤੇ ਉਹ ਮਦਦ ਪ੍ਰਾਪਤ ਨਹੀਂ ਕਰੀ ਪਾਈ ਜਿਸ ਦੀ ਉਸੀ ਜ਼ਰੂਰਤ ਹੀ। ਉਸ ਕਈ ਵਾਰੀ ਆਪਣਾ ਇਲਾਜ ਕਰਾਇਆ ਹਾਂ ਜਿੱਥੇ ਖਾਲੀ ਉਸੀ ਆਪਣੇ ਹੀ ਸੰਭਾਲਣੇ ਵਾਸਤੇ ਆਖਦੇ ਹੈ ਤੇ ਉਹ ਲੋਕੀ ਆਖਦੇ ਹੀ ਕਿ ਇੱਕ ਵਾਰੀ ਆਦਤ ਪਈਏ ਤੇ ਕਦੇ ਵੀ ਛੁੱਟਦੀ ਨਹੀਂ। ਪਰ ਧਿਆਨ ਦਿਓ ਈਸ਼ਵਰ ਦੇ ਵਚਨ ਇਹ ਨਹੀਂ ਸਿਖਾਉਂਦੇ ਤੇ ਅਸਾਂ ਕੀ ਉਸੀ ਸੱਚ ਦੱਸਣਾ ਪਿਆ। ਈਸ਼ਵਰ ਆਖਦੇ ਹਨ ਕਿ ਅਸਾਂ ਕੀ ਚੁਣਨਾ ਹੁੰਦਾ ਹੈ। ਅਸੇ ਚੁਣੀ ਸਕਦੇ ਹਾਂ ਕਿ ਅਸਾਂ ਕੀ ਕੀ ਸੋਚਣਾ ਹੈ ਕਿ ਅਸ ਉਸ ਉੱਪਰ ਭਰੋਸਾ ਕਰਾਂ ਜਿਹੜਾ ਈਸ਼ਵਰ ਦੇ ਵਚਨ ਵਿੱਚ ਆਖਿਆ ਹੈ। ਹਾਂਜੀ ਉਹ ਇੱਕ ਨਵੀਂ ਦੁਨੀਆ ਹੈ। ਪੁਰਾਣੀ ਗੱਲਾਂ ਗੁਜ਼ਰੀ ਗਈਆਂ ਹਨ, ਸਾਰੀਆਂ ਨਵੀਂ ਹੋਈ ਗਈਆਂ ਹਨ। ਅਸਾਂ ਉਸ ਕੁੜੀ ਆਖਿਆ ਅਸਾਂ ਦੀਆਂ ਅੱਖਾਂ ਸਿੱਧੇ ਸਾਹਮਣੇ ਹੋਣੇ ਦਾ ਕਾਰਨ ਹੈ ਈਸ਼ਵਰ ਨਹੀਂ ਚਾਹੁੰਦੇ ਕਿ ਅਸ ਪਿੱਛੇ ਮੁੜੀਏ ਦਿਖਾਂ ਆਪਣੇ ਅਤੀਤ ਕੀ ਆਪਣੇ ਭਵਿੱਖ ਕੀ ਤਬਾਹ ਨਹੀਂ ਕਰਨ ਦੇਣਾ ਹੈ। ਸੋ ਇਹ ਕੁੜੀ ਤੁੰਦੀ ਸਭਾ ਵਿੱਚ ਬੈਠੀ ਹੋਈ ਸੀ ਤੇ ਮਿਗੀ ਚੰਗੀ ਤਰ੍ਹਾਂ ਯਾਦ ਨਹੀਂ ਉਹ ਕੁਸ ਵਿਸ਼ੇ ਉੱਪਰ ਹੀ, ਪਰ ਈਸ਼ਵਰ ਦਾ ਵਚਨ ਈਸ਼ਵਰ ਦਾ ਹੁੰਦਾ ਹੈ ਤੇ ਉਹ ਬੜਾ ਸ਼ਕਤੀਸ਼ਾਲੀ ਹੁੰਦਾ ਹੈ ਤੇ ਕਦੀ ਵਿਫਲ ਹੋਈ ਕੇ ਉਹਨਾਂ ਕੋਲ ਨਹੀਂ ਜਾਂਦਾ। ਤੁਸ ਉਸ ਦੇ ਉੱਪਰ ਪ੍ਰਚਾਰ ਕਰਦੇ ਪਏ ਹੋ। ਉਸੇ ਇੱਕ ਦ੍ਰਿਸ਼ਟਾਂਤ ਲੱਭਾ। ਉਸ ਕੁੜੀ ਦਿਖਿਆ ਆਪਣੇ ਗੀ ਨਵੀਂ ਸਵੱਛ ਸ਼ੁੱਧ ਤੇ ਪਵਿੱਤਰ। ਫਿਰ ਉਸ ਕੁੜੀ ਅਸਾਂ ਦਾ ਸੈਂਟ ਲੂਇਸ ਵਾਲਾ ਪ੍ਰੋਗਰਾਮ ਪੂਰਾ ਕੀਤਾ। ਉਹ ਵਾਪਸ ਗਈ ਦ੍ਰਿੜਤਾ ਨਾਲ। ਉਸ ਦਾ ਵਿਆਹ ਟੁੱਟੀ ਗਿਆ ਹਾਂ। ਉਸ ਦੇ 2 ਬੱਚੇ ਹਨ। ਉਸ ਦੇ ਪਤੀ ਕੀ ਉਹਨਾਂ ਦੀ ਜ਼ਿੰਮੇਵਾਰੀ ਮਿਲੀ ਦੀ ਹੀ ਉਸ ਦੇ ਨਸ਼ੇ ਦੀ ਆਦਤ ਕਾਰਨ।
बच्चियां दी रक्षा कमेटी उंदे बच्चियां गी लेई गेई। फिर उस ईश्वर दे वचन दा इकरार करना शुरू किया, ईश्वर मिगी ओह् वापस करन जेह्ड़ा दुश्मनां ने चराया हा, मिगी अपने बच्चे वापस मिलन, मेरा अतीत गुजरी गया है, मैं नवीं दुनिया हाँ, मैं ईश्वर वास्ते महान काम करने वाली हाँ। ओह् स्थानीय गिरजे कन्नै जुड़ी गई, सेवा करन लगी ते दान देन लगी। ओह् अपना जीवन जीन लगी एक मकसद नाल ते उन्हां गल्लां दा चुनाव करन लगी जड़ियां उस सोचियां हन। ते उसदे विचारां दा स्वर उप्पर उठी गया। उसते पति ने प्रबंध किया कि वह अपने बच्चियां की देखभाल वास्ते परामर्श लेने जाएंगे। ते ईश्वर ये किता, उसकी अपनी कोई योजना नहीं ही, पर एक दिन जदों वो अपनी माँ दे नाल एक चीज़ केक फैक्ट्री विच भोजन करदी पई ही, उसकी जानकारी बगैर बेशक उसकी माँ शामिल ही। उसका पति आया अपने दोवां बच्चियां नाल, एक छोटी बेटी ते एक बेटा। वो चीज़ केक फैक्ट्री दे बिचों बिच चली के आया। जायस ते उत्थे ही अपने बच्चियां नाल घुटने दे पल घिरी गए ते उन्हें पूछया, क्या तू दोबारा मेरे कन्ने घर बसाएंगी? ईश्वर उस परिवार की दोबारा एक बनाया। ये बड़े साल पहले दी गल है ते ओ परिवार ईश्वर की प्यार करदा है, जड़ी के बड़ी चंगी गल है। इस दी शुरुआत उस उपलब्धि बाद होई जड़ी उसी मिली ही औरतां दी सभा विच। इहो जे लोकां दी कमी नहीं है जिन्ना की उपलब्धि दी जरूरत है ते उन्हें पता है उन्हें कि जरूर आना चाहिदा। मैं सचमुच माननी हाँ कि असां वास्ते ज़रूरी हुंदा है जीवन का अलग अलग मौक़िਆਂ उपर अलग रखना। कुछ ऐसा समय जिसले अस उस हर चीज़ तो दूर जाने आ जिसदे अस आदि हुन्ने आ, जियां रोज़ करने आले कम्म ते जाई के ओह् समय गुजारे ईश्वर कन्नै ते अपने कुछ होर ईश्वर कन्नै जुड़े दे बंदियां नाल। ते औरतां कुसै होर कन्नै आना चाहन पर तुंदा कुसै कन्नै आना ज़रूरी नहीं है। अक्सर इन्हां सभा विच लोकी चंगे दोस्त बनाई लैंदे हन। सचमुच कमाल दियां गल्लां होई सकदियां हन लोकां दे जीवन च ईश्वर दे वचनां नाल। अज जिल्ले अस गल करदे पे हैं ते मिगी विचार आया कि बड़े लोकी मेरी कहानी जानदे हन। मैं थोड़े शब्दां च दसनी आं। मेरे पिता ने मेरा यौन शोषण किया बड़ी छोटी उम्रों तो। मेरे नाल शरीरी संबंध बनाना शुरू किया है जिसले मैं कियां कि उसले मैं बड़ी होई गई थी। मैं इहदा हिसाब लगाया कि मेरे ख्याल च मेरे पिता ने घट तो घट 200 बारी मेरे कन्ने बलात्कार किया है। ये बड़ा बुरा लगना है, घिनौना महसूस हुंदा है। मैं बड़े समय तो आखदी हाँ कि मेरा शोषण होया है, पर एक दिन मिगी महसूस होया है कि जियां पवित्र आत्मा मिगी आखदी है तुई ओही आखना चाहिदा है जड़ा ओह है। अजकल शोषण एक सुकृत शब्द बनी गेदा है। लोकां कन्नै जो होंदा है उसदे मुकाबले च ओह एक चंगा शब्द है। तुस जानते हो, तुस इसका वधिया उदाहरण हो जियां पुलिस प्रेरित हा। मेरा मतलब है कि बुनियादी तौर पर मसीहियां दा कत्ल करने वास्ते लगे पे हन। उन्हां दा सामना करने तो पहले जिसले वो इस बारे विच गल करदे हन वो अपने गी सब तो बदतर पापी मनदे हन। उन्हां आख्या ईश्वर जानी बुझिए मिगी चुनिया ताकि मेरे बाद जड़ा भी आंग वो समझी जांग ईश्वर मिगी बदली सकदे हन ते कुसै गी भी बदली सकदे हन। ते तुस जानने हो कि तुस इसदा वड्डा उदाहरण हो। ते ओ कुड़ियां भी हन जड़ियां मरसी द्वारा आंदियां हन, जिन्ना कि ईश्वर आखदे हन मैं सारियां गी सहारा देने वाला ईश्वर हाँ ते मैं दुख सहन करने वालियां की इस तरह सहारा देना कि ओह होरां की आखी सकन मेरे कोलों लब्बे सहारे आस्ते। ते मैं दावे कन्नै आखी सकनी आं कि इहो जिहियां बड़ियां औरतां न जिन्ना कि अतीत विच होए शोषण दी समस्या तो बचाव ते स्वस्थ मिलिया है। कियां कि तुस त्यार हो टीवी द्वारा सारी दुनिया विच जाने आस्ते ते कुछ जगह उपर अपनी कहानी दसने आस्ते कि तुंदे कन्नै की होया सी ते ईश्वर तुसां गी किस तरह बहाल किता ते तुंदे मन्ने दा नवीनीकरण किता। तुस होर लोकां की एह् करना सिखांदे पे हो। जायज़ इहो साडी कुड़ियां दी मदद करदा है स्वस्थ होने बाद, असां दे आश्रम तो जाने बाद, देश दे अलग अलग स्थानां उपर जाने वास्ते ते विदेशां विच जाने वास्ते उन्हां गी जितने विच मदद मिलदी है जानी कि ओह अपने मन्नां दा नवीनीकरण करी सकदे हन ताकि ओह अपने की उस तरह दिक्खी सकन जियां ईश्वर उन्हां गी दिखदे हन। ते उन्हां सामने एक चुनाव होंदा है अपने अतीत कोला जितने दा माफ़ी प्राप्त करने दा चुनाव करी सकने दा। मिगी दरअसल इसी तरह आखना चंगा लगता है नैंसी। मैं नहीं मानदी हाँ कि अस पूरी तरह ठीक होए ने आं जिसले तक कि अस अपने उस ठीक होए हिस्से नाल अगे वधी के किसी दी मदद नहीं करने आं। मैं इसी 3 शब्दां च समझानी आं, कायल, स्वस्थ, मदद करने आस्ते। हर कुसै गी अघात पुजदा है, हर कोई जेड़ा चाहे वो ठीक होई सकदा है यीशु मसीह कन्नै रिश्ता रखी के। पर फिर असां गी अगला कदम चुकने की लोड़ हुंदी है जेड़ा असां गी अपनी इच्छा कन्नै करना है। असां गी उस शानदार काम करना है जेड़ा ईश्वर असां गी जीवन विच दित्ता होया है। एक चमकदी ज्वाला बनना हुंदा है जिहदी आशा दित्ती है होर लोकां की। अज अस ओह करने की कोशिश करदे हां। ये प्रोग्राम असां बारे च नहीं है,
ਇਹ ਖਾਲੀ ਮੈਰੀ ਦੀਆਂ ਕੁੜੀਆਂ ਵਾਸਤੇ ਨਹੀਂ ਹੈ। ਇਹ ਪ੍ਰੋਗਰਾਮ ਤੁੰਦੇ ਵਾਸਤੇ ਕਰਦੇ ਪਏ ਆ। ਅਸ ਤੁਸਾਂ ਵਾਸਤੇ ਤੇ ਤੁੰਦੀ ਕੁਸੇ ਪਛਾਣ ਵਾਲੇ ਵਾਸਤੇ ਜਿਹੜਾ ਕਾਇਲ ਹੈ। ਅਸ ਸੱਚਮੁੱਚ ਚਾਹੁੰਦੇ ਹਾਂ ਕਿ ਤੁਸ ਇਸ ਸਾਲ ਤੋਂ ਹਰ ਸਾਲ ਔਰਤਾਂ ਦੀ ਸਭਾ ਵਿੱਚ ਆਓ ਬਹਾਲੀ ਲਈ। ਇਸ ਸਭਾ ਵਿੱਚ ਚਮਤਕਾਰ ਹੋਈ ਸਕਦੇ ਹਨ ਜੇ ਬੇਸਿਕ ਤੁਹਾਕੀ ਤੁੰਦੇ ਜੀਵਨ ਵਿੱਚ ਸੱਚੀ ਮੁੱਚੀ ਕੋਈ ਬੜੀ ਸਮੱਸਿਆ ਨਾ ਹੋਏ। ਤੁਹਾਕੀ ਇੱਥੇ ਦਾ ਮਾਹੌਲ ਪਸੰਦ ਆਂਗ, ਤੁਹਾਕੀ ਅਭਿਸ਼ੇਕ ਤੇ ਪਵਿੱਤਰ ਆਤਮਾ ਦੀ ਮੌਜੂਦਗੀ ਪਸੰਦ ਆਂਗ। ਕਿਹੜਾ ਉਤਸ਼ਾਹਿਤ ਨਹੀਂ ਹੋਊਗਾ ਜੋ 15-20 ਹਜ਼ਾਰ ਔਰਤਾਂ ਕੰਨੇ ਆਰਾਧਨਾ ਕਰਨਗ ਇੱਕ ਇਮਾਰਤ 'ਚ ਜਿਹੜੀਆਂ ਈਸ਼ਵਰ ਕੰਨੇ ਪਿਆਰ ਕਰਦੀਆਂ ਹਨ, ਕੰਨੇ ਵਧੀਆ ਜੀਵਨ ਹਾਸਲ ਕਰਨਾ ਚਾਹੁੰਦੀਆਂ ਹਨ। ਧਿਆਨ ਦੇ ਬੜੇ ਆਭਾਰੀ ਹਨ ਨੈਂਸੀ, ਕੰਨੇ ਸਭਾ 'ਚ ਤੁਸਾਂ ਕੀ ਦਿਖਣੇ ਦੇ ਬੜੇ ਇੱਛੁਕ ਹਨ। ਮਿਕੀ ਭਰੋਸਾ ਹੈ ਕਿ ਅਸ ਪਹਿਲਾਂ ਹੀ ਜਾਣਦੇ ਹਨ ਕਿ ਅਸ ਆਪਣੇ ਜੀਵਨ 'ਚ ਆने ਵਾਲੀ ਹਰ ਸਮੱਸਿਆ ਤੋਂ ਜਿੱਤਣ ਵਾਲੇ ਹਨ ਮਸੀਹ ਦੇ ਦੁਆਰਾ ਜਿਹੜਾ ਸਾਕੀ ਪਿਆਰ ਕਰਦੇ ਹਨ। ਕਿਰਪਿਆ ਜਨਾਨੀਆਂ ਦੀ ਸਭਾ ਦੇ ਵਾਸਤੇ ਆਪਣਾ ਨਾਂ ਲਿਖਵਾਓ, ਕੰਨੇ ਆਪਣੇ ਨਾਲ ਕੁੱਸੀ ਲੈ ਆਓ। ਇਹ ਸੀਡੀਜ਼ ਮੰਗਵਾਓ ਤਾਂ ਯਾਦ ਰੱਖੋ ਕਿ ਪ੍ਰਭੂ ਤੁਹਾਡੀ ਪੂਰੀ ਭਾਲੀ ਦੇਣ ਦੀ ਇੱਛਾ ਰੱਖਦੇ ਹਨ। ਪ੍ਰਭੂ ਦਾ ਅਨੁਗ੍ਰਹ ਤੁਸਾਂ ਪਰ ਹੋਏ, ਤੁੰਦਾ ਭਲਾ ਹੋਏ। ਤੁਹਾਕੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕੰਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕੰਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਦੇ ਨਿਵੇਦਨ ਵਾਸਤੇ, ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ, ਕੰਨੇ ਭਾਗੀਦਾਰ ਬਣਨੇ ਵਾਸਤੇ ਜੋ ਅਸ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਨ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।